ਟੈਲੀਫੋਨ ਦੇ ਰਾਹੀਂ ਫੇਸਬੁੱਕ, YouTube ਤੇ ਟਿਕਟੌਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 10 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਂ ਟੌਰਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਟੂਥ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟੀਕਾ, ਪਿਛਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 10 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਜੀ। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਜੇ ਤੁਸੀਂ ਕੋਈ ਵੀ ਪ੍ਰਾਪਰਟੀ ਓਨ ਕਰਦੇ ਆ ਕੈਲੀਫੋਰਨੀਆ ਦੇ ਵਿੱਚ, ਚਾਹੇ ਉਹ ਘਰ ਆ, ਕੰਡੋਮੀਨੀਅਮ, ਟਾਊਨ ਹੋਮ, ਬਿਜ਼ਨਸ, ਬਿਲਡਿੰਗ, ਕੁਛ ਵੀ ਹੈਗੇ ਆ, ਤੇ ਪ੍ਰਾਪਰਟੀ ਟੈਕਸ ਦੀ ਲਾਸਟ ਡੇਟ ਅੱਜ ਹੈਗੀ ਆ ਕੈਲੀਫੋਰਨੀਆ। ਜਿਹੜੀ ਵੀ ਕਾਉਂਟੀ 'ਚ ਰਹਿੰਦੇ ਆ, ਕਾਉਂਟੀ ਅਸੈਸਰ ਦੇ ਆਫਿਸ 'ਚ ਤੁਸੀਂ ਆਨਲਾਈਨ ਜਾ ਕੇ ਜਿਹੜਾ ਆ ਪੇ ਕਰ ਸਕਦੇ ਹੋ, ਕਿਉਂਕਿ ਪੈਨਲਟੀ ਬਹੁਤ ਹੁੰਦੀ ਆ। 10% ਪੈਨਲਟੀ ਆ ਜੇ ਤੁਸੀਂ ਇੱਕ ਦਿਨ ਵੀ ਲੇਟ ਹੋ ਗਏ। ਸੋ ਫੋਰ ਐਗਜ਼ਾਮਪਲ, ਜੇ ਤੁਹਾਡਾ $5000 ਦਾ ਪ੍ਰੋਪਰਟੀ ਟੈਕਸ ਆ ਤੇ $500 ਪੈਨਲਟੀ ਹੋ ਜਾਣੀ ਆ ਜੇ ਅੱਜ ਵਜੇ ਤਾਈਂ ਰਾਤ ਦੇ ਉਹਨਾਂ ਨੂੰ ਪੇਮੈਂਟ ਨਾ ਮਿਲੀ। ਤੇ ਤੁਸੀਂ ਮੀਡੀਆ 'ਚ ਕੋਈ ਇਦਾਂ ਦੀ ਕੋਈ ਅਨਾਉਂਸਮੈਂਟ, ਕੋਈ ਨਿਊਜ਼ ਕਦੇ ਨਹੀਂ ਸੁਣੋਗੇ। ਉਹਨੂੰ ਕਹਿੰਦੇ ਵੀ ਲੋਕਾਂ ਨੂੰ ਰਗੜਾ ਲੱਗਣ ਦਿਓ। ਸੋ ਕਿਉਂਕਿ ਪੰਜਾਬੀ ਰੇਡੀਓ USA ਤੁਹਾਡਾ ਆਪਣਾ ਰੇਡੀਓ ਆ, ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਮੇਕ ਸ਼ੋਰ ਕਰੋ ਜਿਹੜੇ ਘਰ ਓਨ ਕਰਦੇ ਆ, ਪ੍ਰਾਪਰਟੀਆਂ ਓਨ ਕਰਦੇ ਆ, ਆਨਲਾਈਨ ਜਾ ਕੇ ਕਾਉਂਟੀ ਅਸੈਸਰ ਦੇ ਆਫਿਸ ਤੁਸੀਂ ਆਨਲਾਈਨ ਪ੍ਰਾਪਰਟੀ ਟੈਕਸ ਦੇ ਸਕਦੇ ਹੋ ਅੱਜ ਰਾਤ ਦੇ 12 ਵਜੇ ਤਾਈਂ। ਦਸੰਬਰ 10 ਲਾਸਟ ਡੇਟ ਹੈਗੀ ਆ, ਉਹ ਤੋਂ ਬਾਅਦ ਫਿਰ ਅਪ੍ਰੈਲ ਦੇ ਵਿੱਚ ਹੋਣੀ ਆ। ਸੋ ਪਲੀਜ਼ ਮੇਕ ਸ਼ੋਰ ਕਰ ਲਓ ਸਾਰੇ ਜਾਣੇ ਜਿਹੜੇ ਆ ਆਪਣਾ ਪ੍ਰੋਪਰਟੀ ਟੈਕਸ ਟਾਈਮ ਸਿਰ ਦੇ ਦਿਓ, ਨਹੀਂ ਤਾਂ 10% ਪੈਨਲਟੀ ਹੁੰਦੀ ਆ ਤੇ ਉਹ ਕਾਫੀ ਜ਼ਿਆਦਾ ਹੁੰਦੀ, ਫਿਰ ਬੰਦੇ ਨੂੰ ਚੁੱਭਦੀ ਵੀ ਉਹ ਬਹੁਤ ਜ਼ਿਆਦਾ ਹੈਗੀ ਆ। ਤੇ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਗ ਨੇ ਤਬਾਹੀ ਮਚਾਈ ਹੋਈ ਹੈਗੀ ਆ। NBC ਰਿਪੋਰਟ ਕਰ ਰਿਹਾ ਵੀ ਫਾਇਰ ਬਲੋਜ਼ ਅਪ ਇਨ ਸਦਰਨ ਕੈਲੀਫੋਰਨੀਆ, ਡਿਸਟਰੋਇੰਗ ਹੋਮਸ ਐਂਡ ਫੋਰਸਿੰਗ ਥਾਊਜ਼ੈਂਡਸ ਆਫ ਪੀਪਲ। ਕਈ ਘਰਾਂ ਨੂੰ ਅੱਗਾਂ ਲੱਗ ਰਹੀਆਂ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਛੱਡ ਕੇ ਆਪਣੇ ਘਰਾਂ ਨੂੰ ਮੈਲਬੂ ਵਾਲਾ ਜਿਹੜਾ ਏਰੀਆ ਆ ਸਦਰਨ ਕੈਲੀਫੋਰਨੀਆ ਦਾ, ਉਹ ਭੱਜ ਰਹੇ ਹੈਗੇ ਆ। CNN ਵੀ ਇਹੀ ਰਿਪੋਰਟ ਕਰ ਰਿਹਾ ਵੀ ਮੈਲਬੂ ਦੇ ਜਿਹੜੇ ਰੈਜ਼ੀਡੈਂਟਸ ਆ ਉਹ ਵਾਈਲਡ ਫਾਇਰ ਤੋਂ ਭੱਜਦੇ ਹੋਏ ਆਪਣੇ ਜਿਹੜੇ ਘਰ ਆ ਉਹਨਾਂ ਨੂੰ ਛੱਡ ਰਹੇ ਆ, ਕਿਉਂਕਿ ਘਰ ਲਗਾਤਾਰ ਅੱਗ ਦੀ ਭੇਂਟ ਚੜ ਰਹੇ ਹੈਗੇ ਆ। ਕੱਲ ਰਾਤੀ ਇਹ ਅੱਗ ਸ਼ੁਰੂ ਹੋਈ ਸੀ ਥੋੜੇ ਜਿਹਾ ਏਕੜ ਤੋਂ, 2700 ਤੋਂ ਵੱਧ ਏਕੜ ਤੱਕ ਇਹ ਅੱਗ ਫੈਲ ਚੁੱਕੀ ਆ। ਹਵਾਵਾਂ ਉੱਥੇ ਬਹੁਤ ਤੇਜ਼ ਆ, 40 ਤੋਂ 45 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ, ਜਿਹਦੇ ਕਰਕੇ ਜਿਹੜੀ ਅੱਗ ਆ ਉਹ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਫਰੈਂਕਲਿਨ ਫਾਇਰ ਨੇ ਜਿਹੜੇ ਉੱਥੇ ਦੇ ਰਹਿਣ ਵਾਲੇ ਰੈਜ਼ੀਡੈਂਟਸ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਹੈਰਾਨ ਕਰ ਦਿੱਤਾ ਵੀ ਇੰਨੀ ਤੇਜ਼ੀ ਦੇ ਨਾਲ ਜਿਹੜੀ ਆ ਉਹ ਅੱਗ ਫੈਲੀ ਹੈਗੀ ਆ। ਇੱਕ ਰੈਜ਼ੀਡੈਂਟ ਲੀਡੀਆ ਨਾਮ ਦੀ ਬੀਬੀ ਆ, ਉਹ ਕਹਿੰਦੀ ਆ ਵੀ ਉਹ ਮਿਡਲ ਆਫ ਦਾ ਨਾਈਟ ਜਦੋਂ ਫਾਇਰ ਉਹਦੀ ਪ੍ਰਾਪਰਟੀ ਦੇ ਲਾਗੇ ਪਹੁੰਚ ਗਈ ਤੇ ਕਿਸੇ ਨੇ ਉਹਦਾ ਡੋਰ ਜ਼ੋਰ ਦੀ ਨਾਲ ਖੜਕਾਇਆ, ਤੇ ਮੈਂ ਕਹਿੰਦੀ ਵੀ ਡਰੈਸ ਅਪ ਹੋਣ ਦੀ ਵੀ ਨਹੀਂ ਮੇਰੇ ਕੋਲ ਟਾਈਮ ਸੀਗਾ ਤੇ ਦਵਾ ਸੱਟ ਕਾਰ 'ਚ ਜੰਪ ਹੋ ਕੇ ਭੱਜ ਗਏ ਉੱਥੋਂ। ਤਾਂ ਲੱਕਲੀ ਜਿਹੜੇ ਆ ਉਹ ਬਚ ਗਏ ਹੈਗੇ ਆ। ਕਹਿੰਦੀ ਡਾਊਨ ਦਾ ਜਿਹੜਾ ਉਹਨਾਂ ਦੇ ਘਰ ਤੋਂ ਜਗ੍ਹਾ ਸੀ ਉਹ ਆਲਰੇਡੀ ਸੜ ਕੇ ਸਵਾਹ ਹੋ ਗਿਆ ਸੀਗਾ। ਪੈਪਰਡਾਈਨ ਯੂਨੀਵਰਸਿਟੀ ਉਸ ਏਰੀਏ ਦੇ ਵਿੱਚ ਆ, ਉੱਥੇ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਸ਼ੈਲਟਰ ਇਨ ਪਲੇਸ ਕੀਤਾ ਗਿਆ ਹੈਗਾ। ਡੋਰਮੇਟਰੀਜ਼ ਦੇ, ਲਾਇਬ੍ਰੇਰੀਜ਼ ਦੇ ਇਨਸਾਈਡ ਰਹਿਣ, ਕਿਉਂਕਿ ਧੂਏ ਦੇ ਨਾਲ ਸਾਹ ਵੀ ਘੁੱਟ ਹੁੰਦਾ ਆ, ਜਾਂ ਬਹੁਤ ਸਾਰੇ ਲੋਕ ਉੱਥੋਂ ਮੂਵ ਹੋ ਗਏ ਹੈਗੇ ਆ। ਇੱਕ ਮੋਨਿਕਾ ਨਾਮ ਦੀ ਬੀਬੀ ਆ, ਉਹ ਕਹਿੰਦੀ ਵੀ ਮੈਂ ਤਾਂ ਇੱਥੇ ਰਹਿ ਰਹੀ ਹਾਂ, ਆਪਣੇ ਕੰਡੋਮੀਨੀਅਮ ਨੂੰ ਮੈਂ ਸੇਵ ਕਰੂੰਗੀ ਜਿੰਨਾ ਕੁ ਸੇਵ ਕਰ ਸਕਦੀ ਹਾਂ। ਜੋ ਉਹਦਾ ਇੱਕ ਦੋਸਤ ਕੋਈ ਆਇਆ ਸੈਂਟਾ ਬਾਰਬਰਾ ਤੋਂ, ਉਹ ਕਹਿੰਦੇ ਇਕੱਠੇ ਅਸੀਂ ਰਹਿ ਰਹੇ ਹਾਂ ਇਸ ਟਾਈਮ ਦੇ ਉੱਤੇ। ਫਾਇਰ ਦੇ ਜਿਹੜੇ ਫੁੱਟਪ੍ਰਿੰਟਸ ਆ 100 ਏਕੜ ਤੋਂ ਸ਼ੁਰੂ ਹੋਈ ਸੀ ਕੱਲ ਰਾਤੀ 11:54 ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ 2700 ਤੋਂ ਵੱਧ ਏਕੜ ਸੜ ਕੇ ਸੁਆਹ ਹੋ ਚੁੱਕੇ ਆ। ਲਾਸ ਐਂਜਲਸ ਕਾਉਂਟੀ ਦੀ ਫਾਇਰ ਤੇ ਕੈਲ ਫਾਇਰ ਆਫੀਸ਼ੀਅਲਸ ਵਾਲੇ
ਦੱਸ ਰਹੇ ਹੈਗੇ ਆ। 0% ਕੰਟੇਨਡ ਆ। ਪਹਿਲਾਂ 700 ਦੇ ਕਰੀਬ ਫਾਇਰ ਫਾਈਟਰ ਸੀ, ਫਿਰ 300 ਹੋਰ ਐਡ ਕੀਤੇ ਗਏ। ਇਸ ਟਾਈਮ 1000 ਤੋਂ ਵੱਧ ਜਿਹੜੇ ਫਾਇਰ ਫਾਈਟਰ ਆ ਉਹ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਮੈਲਬੂ ਜਿਹੜਾ ਏਰੀਆ ਆ ਦੁਨੀਆ ਦਾ ਬੜਾ ਐਕਸਪੈਂਸਿਵ ਏਰੀਆ, ਇੱਕ ਪਾਸੇ ਸਮੁੰਦਰ ਆ, ਇੱਕ ਪਾਸੇ ਪਹਾੜੀਆਂ ਆ, ਬਹੁਤ ਮਹਿੰਗੇ ਘਰ ਉੱਥੇ ਹੈਗੇ, ਤੇ ਆਲਰੇਡੀ ਜਿਹੜੇ ਕਈ ਘਰ ਆ ਉਹ ਅੱਗ ਦੀ ਭੇਂਟ ਚੜ ਗਏ ਹੈਗੇ ਆ। ਹਵਾ ਜਿਹੜੀ ਇੰਨੀ ਤੇਜ਼ ਆ ਉਹਦੇ ਕਰਕੇ ਜਿਹੜੀ ਆ ਫਲੇਮਸ, ਉਹਨੂੰ ਕਹਿੰਦੇ ਫੀਡਿੰਗ ਹੋ ਰਹੀ ਆ, ਫਲੇਮਸ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। 60,000 ਤੋਂ ਵੱਧ ਜਿਹੜੇ ਕੈਲੀਫੋਰਨੀਆ ਦੇ ਉਸ ਏਰੀਏ ਦੇ ਵਿੱਚ ਰੈਜ਼ੀਡੈਂਟਸ ਆ ਉਹ ਇਸ ਟਾਈਮ ਬਿਨਾਂ ਬਿਜਲੀ ਤੋਂ ਹੈਗੇ ਆ। poweroutage.us ਦਾ ਜਿਹੜਾ ਵੈਬਸਾਈਟ ਆ ਉਹਦੇ ਮੁਤਾਬਕ ਲਾਸ ਐਂਜਲਸ ਕਾਉਂਟੀ ਦੀ ਫਾਇਰ ਡਿਪਾਰਟਮੈਂਟ ਨੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਆ ਈਸਟ ਆਫ ਸੋਲਸਟਾਈਸ ਕੈਨੀਅਨ ਰੋਡ ਤੇ ਸਾਊਥ ਆਫ ਪਿਓਮਾ ਰੋਡ। ਸਿਆਰਾ ਰੀਟਰੀਟ ਏਰੀਆ ਜਿਹੜਾ ਹੈਗਾ 18,000 ਦੇ ਕਰੀਬ ਲੋਕ ਉੱਥੋਂ ਤੇ 8100 ਦੇ ਕਰੀਬ ਘਰ ਤਾਂ ਬਿਜ਼ਨੈਸਸ ਹੈਗੇ ਆ ਜਿਨ੍ਹਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਸਕੂਲ ਅੱਜ ਮੈਲਬੂ ਦੇ ਵਿੱਚ ਬੰਦ ਕਰ ਦਿੱਤੇ ਗਏ ਫਾਇਰ ਥ੍ਰੈਟ ਕਰਕੇ। ਕਈ ਸਕੂਲ ਜਿਹੜੇ ਸੈਨ ਡੀਗੋ ਕਾਉਂਟੀ ਦੇ ਵਿੱਚ ਵੀ ਹੈਗੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈਗਾ। ਕੈਲੀਫੋਰਨੀਆ ਦੇ ਗਵਰਨਰ ਨੇ ਫੀਮਾ ਨੂੰ ਕੰਟੈਕਟ ਕੀਤਾ ਤੇ ਫੀਮਾ ਵਾਲਿਆਂ ਨੇ ਐਮਰਜੈਂਸੀ ਜਿਹੜੀ ਸਪੋਰਟ ਕਰਨ ਦੀ ਜਿਹੜੀ ਆ ਗੱਲ ਕੀਤੀ ਹੈਗੀ ਆ, ਤੇ ਉਹਨਾਂ ਨੇ ਜੋ ਵੀ ਹੈਲਪ ਚਾਹੀਦੀ ਆ ਕੈਲੀਫੋਰਨੀਆ ਦੇ ਗਵਰਨਰ ਦੇ ਮੁਤਾਬਕ ਉਹ ਔਨ ਪ੍ਰਾਇੋਰਟੀ ਬੇਸਿਸ ਦੇ ਰਹੇ ਹੈਗੇ ਆ। ਯੂਨੀਵਰਸਿਟੀ ਦੇ ਸਟੂਡੈਂਟਸ ਸ਼ੈਲਟਰ ਇਨ ਪਲੇਸ ਹੈਗੇ ਆ ਬਹੁਤ ਸਾਰੇ। ਜੇ ਤੁਸੀਂ ਯੂਨੀਵਰਸਿਟੀ ਦੀਆਂ ਬਿਲਡਿੰਗ ਦੇਖੋ ਆਲੇ ਦੁਆਲੇ ਬਹੁਤ ਅੱਗ ਦੀਆਂ ਲਾਟਾਂ ਜਿਹੜੀਆਂ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ। ਬਹੁਤ ਸਾਰੇ ਲੋਕਾਂ ਦੇ ਬੱਚੇ ਵੀ ਇਹ ਪੈਪਰਡਾਈਨ ਯੂਨੀਵਰਸਿਟੀ 'ਚ ਪੜ੍ਹਦੇ ਆ, ਪ੍ਰਾਈਵੇਟ ਕਾਲਜ ਆ, ਬੜਾ ਹੀ ਮਸ਼ਹੂਰ ਜਿਹੜਾ ਇਹ ਯੂਨੀਵਰਸਿਟੀ ਹੈਗੀ ਆ। ਸਿਚੁਏਸ਼ਨ ਇਸ ਟਾਈਮ ਬਹੁਤ ਹੀ ਜ਼ਿਆਦਾ ਖਤਰਨਾਕ ਬਣੀ ਹੋਈ ਆ, ਕਹਿੰਦੇ ਪਾਰਟੀਕੂਲਰਲੀ ਡੇਂਜਰਸ ਸਿਚੁਏਸ਼ਨ ਆ। ਲੈਵਲ 3 ਆਫ 3 ਐਕਸਟ੍ਰੀਮਲੀ ਕ੍ਰਿਟੀਕਲ ਫਾਇਰ ਇਸ ਟਾਈਮ ਲੱਗੀ ਹੋਈ ਹੈਗੀ ਆ। ਇਹ ਪਿਛਲੀ ਜਿਹੜੀ ਰੈੱਡ ਫਲੈਗ ਵਾਰਨਿੰਗ ਆਈ ਸੀ ਨਵੰਬਰ ਦੇ ਵਿੱਚ, ਉਦੋਂ ਮਾਊਂਟਨ ਫਾਇਰ ਜਦੋਂ ਲੱਗੀ ਸੀ ਉਹ 20,000 ਏਕੜ ਵੈਂਚਰਾ ਕਾਉਂਟੀ ਦੇ ਵਿੱਚ ਸੜ ਕੇ ਸਵਾਹ ਹੋ ਗਿਆ ਸੀ, ਜਿਨ੍ਹਾਂ ਦੇ ਵਿੱਚ ਕਈ ਘਰ ਵੀ ਸੜੇ ਸੀਗੇ। ਸੋ ਆਪਾਂ ਸਾਰੇ ਇਹੀ ਅਰਦਾਸ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜੀ ਅੱਗ ਆ ਉਹ ਫਾਇਰ ਫਾਈਟਰ ਉਸ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਹੋਣ ਤੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਜੀ ਬਿਲਕੁਲ। ਜਿਹੜੀ ਅਗਲੀ ਖਬਰ ਹੈ ਤੇ ਉਹ ਵੀ ਕੁਦਰਤੀ ਆਫਤਾਂ ਦੇ ਨਾਲ ਜੁੜੀ ਹੋਈ ਹੈ। ਅਰਥਕੁਏਕ ਜਿਹੜਾ ਕਿ ਮਹਿਸੂਸ ਕੀਤਾ ਗਿਆ 5.8 ਮੈਗਨੀਟਿਊਡ ਦਾ, ਉਹ ਨੇਵਾਡਾ ਜਿਹੜੀ ਕੈਲੀਫੋਰਨੀਆ ਦੀ ਗੁਆਂਢੀ ਸਟੇਟ ਆ ਉੱਥੇ ਕੀਤਾ ਗਿਆ ਤੇ ਯੂਐਸ ਜੀਓਲੋਜੀਕਲ ਸਰਵੇ ਦੇ ਮੁਤਾਬਕ ਇਸ ਨੇ ਲਿਓਨ ਕਾਉਂਟੀ ਦੇ ਨਾਲ ਨਾਲ ਤੇ ਹੋਰ ਜਿਹੜੇ ਇਲਾਕੇ ਨੇ ਯਰਿੰਗਟਨ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਇਹਨੇ ਹਿੱਟ ਕੀਤਾ ਤੇ ਇਹਦਾ ਜਿਹੜਾ ਅਰਥਕੁਏਕ ਦਾ ਜਿਹੜਾ ਮੈਗਨੀਟਿਊਡ ਆ 5.8 ਨੋਟ ਕੀਤਾ ਗਿਆ। ਦੱਸਿਆ ਗਿਆ ਕਿ ਹੁਣ ਇਹਦੇ ਜਿਹੜੇ ਭੂਚਾਲ ਦੇ ਝਟਕੇ 12 ਝਟਕੇ ਜਿਹੜੇ ਨੇ ਉਹ ਉਸ ਤੋਂ ਬਾਅਦ ਵੀ ਮਹਿਸੂਸ ਕੀਤੇ ਗਏ, ਜਦੋਂ ਇਹ ਝਟਕੇ 3:08 ਤੇ ਸ਼ਾਮ ਨੂੰ ਜਿਹੜੇ ਮਹਿਸੂਸ ਕੀਤੇ ਗਏ। ਦੱਸਿਆ ਗਿਆ ਕਿ ਇਹ ਜਿਹੜੇ ਝਟਕੇ ਨੇ ਸੈਕਰਾਮੈਂਟੋ, ਸੈਨ ਮਾਈਕਿਨ ਤੇ ਹੋਰ ਜਿਹੜੀਆਂ ਕਾਉਂਟੀਜ਼ ਨੇ ਇਹਦੇ ਨਾਲ ਦੇ ਲੱਗਦੀਆਂ ਉੱਥੋਂ ਬਹੁਤ ਦੂਰ ਜ਼ਿਆਦਾ ਜਿਹੜੇ ਮਹਿਸੂਸ ਕੀਤੇ ਗਏ ਨੇ ਤੇ USGS ਨੇ ਇਹਦਾ ਜਿਹੜਾ ਦਾਅਵਾ ਕੀਤਾ। ਕੈਲੀਫੋਰਨੀਆ ਹਾਊਸ ਆਫ ਐਮਰਜੈਂਸੀ ਸਰਵਿਸਿਜ਼ ਜਿਹੜੀ ਆ ਉਹ ਕੰਮ ਕਰ ਰਹੀ ਹੈ ਕਿ ਜੇ ਕੈਲੀਫੋਰਨੀਆ ਦੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਨੇ, ਆਪਾਂ ਲੰਘੇ ਦਿਨੀ ਖਬਰ ਵੀ ਸਾਂਝੀ ਕੀਤੀ ਸੀਗੀ ਕਿ ਜਿਵੇਂ ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਸੁਨਾਮੀ ਦੀ ਜਿਹੜੀ ਚੇਤਾਵਨੀ ਉਹ ਵੀ ਜਾਰੀ ਕੀਤੀ ਗਈ ਸੀਗੀ ਤੇ ਉਸ ਤੋਂ ਬਾਅਦ 4 ਕੁਛ ਮਿੰਟਾਂ ਦੇ ਉੱਤੇ ਜਿਹੜਾ ਸ਼ਾਮ ਦੇ ਸਮੇਂ ਉਦੋਂ ਦੱਸਿਆ ਗਿਆ ਕਿ ਨੇਵਾਡਾ ਤੇ ਕੈਲੀਫੋਰਨੀਆ ਦੇ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਝਟਕੇ ਮਹਿਸੂਸ ਕੀਤੇ ਗਏ ਉੱਥੇ ਕੋਈ ਜ਼ਿਆਦਾ ਡੈਮੇਜ ਜਿਹੜਾ ਉਹ ਨਹੀਂ ਰਿਪੋਰਟ ਕੀਤਾ ਗਿਆ। ਕ੍ਰਿਸਟੀ ਰੋ ਜਿਹੜੇ ਕਿ ਨੇਵਾਡਾ ਲੈਬੋਰਟਰੀ ਦੇ ਨਾਲ ਕੰਮ ਕਰਦੇ ਨੇ, ਉਹਨਾਂ ਨੇ ਕਿਹਾ ਕਿ ਜਿਹੜਾ ਏਰੀਆ ਉਹ ਜਿੱਥੇ ਹਿੱਟ ਹੋਇਆ ਉੱਥੇ ਕੋਈ ਜ਼ਿਆਦਾ ਡੈਂਸ ਪੋਪੂਲੇਸ਼ਨ ਨਹੀਂ ਹੈ, ਕੋਈ ਜ਼ਿਆਦਾ ਸੰਘਣੀ ਆਬਾਦੀ ਨਹੀਂ ਹੈ ਤੇ ਹਲੇ ਤੱਕ ਵੀ ਜਿਹੜੇ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਜਾਂ ਜਿੱਥੇ ਪ੍ਰਭਾਵਿਤ ਇਲਾਕੇ ਨੇ ਉੱਥੇ ਜੋ ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪਰ ਉਹ ਕਹਿੰਦੇ ਕਿ ਇੱਕ ਵਾਰੀ ਜ਼ਰੂਰ, ਕਿਉਂਕਿ ਪਹਿਲਾਂ ਹੀ ਕੈਲੀਫੋਰਨੀਆ ਦੇ ਜਿਹੜੇ ਨਿਵਾਸੀ ਨੇ ਉਹ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਕਹਿ ਲਓ ਕਿ ਇੱਕ ਸੁਨਾਮੀ ਦੀ ਚੇਤਾਵਨੀ ਚੱਲ ਕੇ ਹਟਿਆ ਤੇ ਉਸ ਤੋਂ ਬਾਅਦ ਉਹ ਨਿਕਲੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਚੀਜ਼ ਉੱਤੇ। ਇਹ ਜਿਹੜੇ ਨੇਵਾਡਾ ਦੇ ਇਲਾਕਿਆਂ ਦੇ ਵਿੱਚ ਮਹਿਸੂਸ ਕੀਤੇ ਗਏ, ਇਹਨਾਂ ਨੇ ਇੱਕ ਵਾਰ ਫਿਰ ਤੋਂ ਇਹਨਾਂ ਇਲਾਕਿਆਂ ਦੇ ਨਿਵਾਸੀ ਜਿੱਥੇ ਜਿੱਥੇ ਝਟਕੇ ਮਹਿਸੂਸ ਕੀਤੇ ਗਏ ਆ ਉਹਨਾਂ ਦੇ ਵਿੱਚ ਇਹਦਾ ਖਾਸੀ ਜਿਹੜੀ ਦਹਿਸ਼ਤ ਆ ਉਹ ਦੇਖੀ ਜਾ ਸਕਦੀ ਹੈ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਕਨਵਿਕਟਡ ਕਿਲਰ ਜਿਹਨੂੰ 2 ਵਾਰ ਐਗਜ਼ੀਕਿਊਸ਼ਨ
ਦੀ ਸਜ਼ਾ ਦਿੱਤੀ ਗਈ ਸੀ, ਵੀ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ, ਦੋਨੋਂ ਵਾਰੀ ਉਹ ਬਚ ਗਿਆ ਸੀ। ਉਹਦੀ ਜਿਹੜੀ ਆ ਕੈਲੀਫੋਰਨੀਆ ਦੀ ਜੇਲ੍ਹ ਦੇ ਵਿੱਚ ਹੁਣ ਮੌਤ ਹੋ ਗਈ ਹੈਗੀ ਆ। ਡੈਰਲ ਟੀ ਕੈਂਪ 88 ਸਾਲਾਂ ਦਾ ਨੈਚੁਰਲ ਕਾਜ਼ਸ ਦੇ ਨਾਲ ਕੈਲੀਫੋਰਨੀਆ ਦੀ ਮੈਡੀਕਲ ਫੈਸਿਲਿਟੀ ਜੋ ਸਲਾਨੋ ਕਾਉਂਟੀ ਦੇ ਵਿੱਚ ਹੈਗੀ ਆ, ਉੱਥੇ ਉਸ ਦੀ ਮੌਤ ਹੋਈ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰਿਹੈਬਲੀਟੇਸ਼ਨ ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਹੈਗਾ। ਕੈਂਪ ਜਿਹੜਾ ਆ ਉਹ 600 ਜੋ ਇਨਮੇਟਸ ਹੈਗੇ ਕੈਲੀਫੋਰਨੀਆ ਪੀਨਲ ਸਿਸਟਮ ਦੇ ਵਿੱਚ ਜਿਨ੍ਹਾਂ ਨੂੰ ਡੈਥ ਸੈਂਟੈਂਸ ਦਿੱਤੀ ਗਈ, ਉਹਨਾਂ ਦੇ ਵਿੱਚੋਂ ਇੱਕ ਸੀਗਾ। ਸੋ 2 ਵਾਰੀ ਇਹ ਬਚਦਾ ਰਿਹਾ। ਲਾਸ ਐਂਜਲਸ ਦੇ ਵਿੱਚ ਇਸਨੇ ਫਸਟ ਡਿਗਰੀ ਮਰਡਰ ਦੇ ਚਾਰਜ ਹੋਏ ਸੀ 2009 ਦੇ ਵਿੱਚ, ਜਦੋਂ ਇਹ 1978 ਦੇ ਵਿੱਚ ਰੇਪ ਤੇ 40 ਸਾਲਾਂ ਦੀ ਆਰਮੀਡਾ ਬਿਲਸੇ ਉਹਨੂੰ ਮਾਰਨ ਦੇ ਲਈ ਇਸ ਨੂੰ ਚਾਰਜ ਕੀਤਾ ਗਿਆ ਸੀ 2009 ਦੇ ਵਿੱਚ। ਕੰਟਰਾ ਕੋਸਟਾ ਕਾਉਂਟੀ 'ਚ ਵਾਪਰਿਆ ਸੀਗਾ। ਸੈਕੰਡ ਟਾਈਮ ਉਹਨੂੰ ਫਿਰ ਇੱਕ ਰੇਪ ਤੇ ਮਰਡਰ ਦੇ ਵਿੱਚ ਕਨਵਿਕਟ ਕੀਤਾ ਗਿਆ, ਜੋ ਕਿ 1960 ਦੇ ਵਿੱਚ ਵਾਪਰਿਆ ਸੀ। ਲਾਸ ਐਂਜਲਸ ਦੀ ਇੱਕ ਨਰਸ ਹਿਪਰਸਨ, ਉਸ ਦਾ ਇਸਨੇ ਰੇਪ ਕੀਤਾ ਸੀ, ਬਾਅਦ ਦੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਸੀ। 1972 ਦੇ ਵਿੱਚ ਯੂਐਸ ਦੀ ਸੁਪਰੀਮ ਕੋਰਟ ਨੇ ਰੂਲ ਕੀਤਾ ਸੀ ਕਿ ਡੈਥ ਪੈਨਲਟੀ ਜਿਹੜੀ ਅਨਕਨਸਟੀਟਿਊਸ਼ਨਲ ਹੈਗੀ ਆ, ਤੇ ਇਸ ਕਰਕੇ ਇਹਨੂੰ ਜਿਹੜਾ ਸਜ਼ਾ ਨਹੀਂ ਹੋਈ ਸੀ। 1978 ਦੇ ਵਿੱਚ ਪੈਰੋਲ ਦੇ ਉੱਤੇ ਇਹਨੂੰ ਛੱਡ ਦਿੱਤਾ ਗਿਆ ਸੀ, ਪਰ ਕੁਝ ਹਫ਼ਤਿਆਂ ਬਾਅਦ ਹੀ ਉਸਨੇ ਜਦੋਂ ਇੱਕ ਹੋਰ ਬੀਬੀ ਦਾ ਜਿਹੜਾ ਰੇਪ ਕਰਕੇ ਕਤਲ ਕਰ ਦਿੱਤਾ ਤੇ ਉਸ ਨੂੰ ਮੁੜ ਕੇ ਫੇਰ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀਗਾ। 2009 ਦੇ ਟ੍ਰਾਇਲ ਦੇ ਵਿੱਚ ਇਸਨੇ ਡੈਥ ਪੈਨਲਟੀ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਬਚ ਗਿਆ। ਉਹਦੇ ਡਿਫੈਂਸ ਅਟਾਰਨੀ ਨੇ ਇਹ ਆਰਗੂ ਕੀਤਾ ਸੀ ਵੀ ਉਹ ਮੈਂਟਲੀ ਜਿਹੜਾ ਆ ਉਹ ਸਿੱਖ ਹੈਗਾ ਆ, ਤੇ ਜਿਹਦੇ ਕਰਕੇ ਉਹ ਰੇਪ ਕਰਦਾ ਤੇ ਲੋਕਾਂ ਨੂੰ ਮਾਰ ਦਿੰਦਾ ਹੈਗਾ ਆ। ਪਰ ਅਲਟੀਮੇਟਲੀ ਹੁਣ ਉਸ ਦੀ ਜਿਹੜੀ ਆ ਨੈਚੁਰਲ ਮੌਤ ਹੋ ਗਈ ਹੈਗੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਮੀਗ੍ਰੈਂਟਸ ਦੀ। ਜਿਵੇਂ ਟਰੰਪ ਜਿਹੜੇ ਨੇ ਜਿੱਤੇ ਨੇ ਚੋਣ, ਤੇ ਉਸ ਤੋਂ ਬਾਅਦ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਦੇ ਵਿੱਚ ਖਾਸਾ ਜਿਹੜਾ ਇਸ ਮਾਮਲੇ ਦੇ ਵਿੱਚ ਖੌਫ ਦੇਖਿਆ ਜਾ ਰਿਹਾ ਕਿ ਬਣੂਗਾ ਕੀ। ਇਸ ਸੰਦਰਭ ਦੇ ਵਿੱਚ ਬਹੁਤ ਸਾਰੇ ਲੋਕ ਹੁਣ ਇਮੀਗ੍ਰੇਸ਼ਨ ਜਿਹੜੇ ਵਕੀਲ ਨੇ ਉਹਨਾਂ ਤੱਕ ਪਹੁੰਚ ਕਰ ਰਹੇ ਨੇ। ਸਟੇਟ ਬਾਰ ਆਫ ਕੈਲੀਫੋਰਨੀਆ ਜਿਹੜੀ ਆ ਉਹਨੇ ਇੱਕ ਅਜਿਹੇ ਅਟਾਰਨੀ ਦਾ ਪਰਦਾਫਾਸ਼ ਕੀਤਾ ਜਿਹੜਾ ਕਿ ਫੇਕ ਅਟਾਰਨੀ ਸੀਗਾ, ਤੇ ਇਹਨੇ ਹੁਣ ਤੱਕ ਕਈ ਜਿਹੜੇ ਫਿਲੀਪੀਨੋ ਮੂਲ ਦੇ ਜਿਹੜੇ ਲੋਕ ਨੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਐਕਸਪਲੋਇਟ ਕੀਤਾ, ਉਹਨਾਂ ਨੂੰ ਝੂਠੇ ਲਾਰੇ ਲਾਏ, ਝੂਠੇ ਵਾਅਦੇ ਕੀਤੇ। ਇਹਦੇ ਕੋਲੇ ਨਾ ਤਾਂ ਕੋਈ ਲਾਇਸੈਂਸ ਸੀਗਾ ਤੇ ਨਾ ਹੀ ਕੋਈ ਇਹਦੇ ਕੋਲੇ ਇਸ ਤਰ੍ਹਾਂ ਦੀ ਕੋਈ ਕਾਨੂੰਨੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਕੋਈ ਸੁਵਿਧਾ ਸੀਗੀ ਜਿਹਦੇ ਨਾਲ ਇਹ ਕੰਮ ਕਰ ਸਕੇ। ਮਤਲਬ ਕੋਈ ਇਸ ਤਰ੍ਹਾਂ ਦੀ ਸਹੂਲਤ ਦੇਣ ਦੇ ਇਹ ਕੋਈ ਕਾਬਲ ਹੀ ਨਹੀਂ ਸੀਗਾ। ਪਰ ਇਹਨੇ ਫੇਕ ਅਟਾਰਨੀ ਨੇ ਲੋਕਾਂ ਤੋਂ, ਖਾਸ ਕਰਕੇ ਫਿਲੀਪੀਨੋ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਆ ਕੇ ਇਹਨੇ ਉਹਨਾਂ ਤੋਂ ਹਜ਼ਾਰਾਂ ਡਾਲਰ ਜਿਹੜੇ ਨੇ ਉਹ ਲਾ ਲਏ ਨੇ। ਆਪਾਂ ਅਕਸਰ ਹੀ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ, ਭਾਰਤ ਦੇ ਵਿੱਚ ਵੀ ਨਕਲੀ DSP ਫੜਿਆ ਗਿਆ, ਨਕਲੀ ਫਲਾਨਾ ਫੜਿਆ ਗਿਆ। ਠੀਕ ਉਸੇ ਤਰ੍ਹਾਂ ਦੀ ਮਿਸਾਲ ਇੱਥੇ ਵੀ ਮਿਲਦੀ ਆ। ਸਟੇਟ ਬਾਰ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਸੈਲ ਐਸਪਰਾਂਜ਼ਾ ਜਿਹੜਾ ਉਹਦੇ ਕੋਲੋਂ ਇਸ ਮਾਮਲਿਆਂ ਦੇ ਵਿੱਚ ਜਿਹੜਾ ਅੰਗੇਜ ਹੋਣ ਦੀਆਂ ਹਜ਼ਾਰਾਂ ਜਿਹੜੀਆਂ ਮਿਸਾਲਾਂ ਮਿਲ ਜਾਣਗੀਆਂ, ਤੇ ਉਹ ਜਿਹੜੀ ਆ ਪ੍ਰੈਕਟਿਸ ਕਰ ਰਿਹਾ ਨਵੰਬਰ 2021 ਤੋਂ ਲਗਾਤਾਰ। ਸਟੇਟ ਬਾਰ ਨੇ ਉਹਦੇ ਕੋਲੋਂ 30 ਬਾਕਸ ਜਿਹੜੇ ਨੇ ਕਲੈਕਟ ਕੀਤੇ ਨੇ, ਜਿਹਦੇ ਵਿੱਚ ਉਹਦੇ ਕਲਾਇੰਟਸ ਦੀਆਂ ਫਾਈਲਸ ਮਿਲੀਆਂ ਨੇ, 5 ਕੰਪਿਊਟਰਸ ਮਿਲੇ ਨੇ ਜਿਹੜੇ ਕਿ ਉਹਦੇ ਓਲੰਪਿਕ ਐਵੀਨਿਊ ਆਫਿਸ ਦੇ ਲਾਗੇ ਜਿਹੜਾ ਐਸਪਰਾਂਜ਼ਾ ਦਾ ਆਫਿਸ ਆ ਉੱਥੋਂ ਮਿਲੀਆਂ ਨੇ। ਤੇ ਉਹਨੇ ਇੱਕ ਬਿਜ਼ਨਸ ਜਿਹੜਾ ਪ੍ਰੈਸਟਾਈਜ਼ ਨੈਟਵਰਕ ਰਿਸੋਰਸ ਕੰਸਲਟਿੰਗ ਇੰਕ ਦੇ ਨਾਂ ਤੇ ਜਿਹੜਾ ਉਹ ਖੋਲਿਆ ਹੋਇਆ ਸੀਗਾ। ਇਨਵੈਸਟੀਗੇਸ਼ਨ ਜਦੋਂ ਚੱਲ ਰਹੀ ਸੀਗੀ ਤੇ ਉਦੋਂ ਲੋਕ ਹੈਰਾਨ ਰਹਿ ਗਏ ਵੀ ਇਹਨੇ ਜਿਹੜੇ ਇਮੀਗ੍ਰੈਂਟਸ ਆਉਂਦੇ ਸੀ ਫਿਲੀਪੀਨੋ ਮੂਲ ਦੇ, ਤੇ ਉਹਦਾ ਫਿਲੀਪੀਨ ਜਿਹੜੇ ਲੋਕ ਨੇ ਫਿਲੀਪਾਈਨਸ ਦੇ ਰਹਿਣ ਵਾਲੇ ਉਹਨਾਂ ਦੇ ਨਾਲ ਇਹਦਾ ਚੰਗਾ ਰਾਬਤਾ ਸੀਗਾ, ਤੇ ਇਹਨੇ ਕਿਹਾ ਕਿ ਤੁਸੀਂ ਮੈਨੂੰ ਕਲਾਇੰਟ ਦਿਓ। ਇਹਨੇ ਨਵੰਬਰ 2019 ਦੇ ਵਿੱਚ ਇੱਕ ਬੰਦੇ ਤੋਂ US ਦੇ ਵਿੱਚ ਉਹਦਾ ਅਸਾਈਲਮ ਕੇਸ ਲੜਨ ਤੇ ਉਹਨੂੰ ਬਾਅਦ ਦੇ ਵਿੱਚ ਜਿਹੜਾ US ਦੀ ਨਾਗਰਿਕਤਾ ਦਿਵਾਉਣ ਦੇ ਬਦਲੇ 11,000 ਰੁਪਇਆ ਲਾ ਲਿਆ। ਉਸ ਤੋਂ ਬਾਅਦ ਇਹਨੇ ਇੱਕ ਹੋਰ ਜਿਹੜੀ ਫੈਮਿਲੀ ਇਸ ਤਰ੍ਹਾਂ ਦੀ, ਉਹਨਾਂ ਤੋਂ ਇਹਨੇ ਲਾਸ ਐਂਜਲਸ ਦੇ ਇਲਾਕਿਆਂ ਦੇ ਵਿੱਚ ਉਹਨਾਂ ਤੋਂ ਵੀ ਜਿਹੜੇ ਕਪਲ ਤੋਂ ਉਹਨਾਂ ਤੋਂ ਵੀ ਕਈ ਹਜ਼ਾਰ ਡਾਲਰ ਇਹਨੇ ਲਾ ਲਏ। ਇਹ ਕਹਿਣਾ ਸੀਗਾ ਵੀ ਮੈਂ ਤੁਹਾਡਾ ਜਿਹੜਾ ਉਹ US ਸਿਟੀਜ਼ਨਸ਼ਿਪ ਦਾ ਕੇਸ ਲੜੂੰਗਾ, ਅਸਾਈਲਮ ਵੀ ਲੜੂੰਗਾ, ਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਜਿਹੜੀਆਂ ਇਮੀਗ੍ਰੇਸ਼ਨ ਸਰਵਿਸਿਜ਼ ਆ ਉਹ ਤੁਹਾਨੂੰ ਲੈ ਕੇ ਦੇਵਾਂਗਾ। ਇਸੇ ਤਰ੍ਹਾਂ ਇੱਕ ਹੋਰ ਜਿਹੜਾ ਬੰਦਾ ਉਹ ਸਾਹਮਣੇ ਆਇਆ, ਉਹ ਕਹਿ ਰਿਹਾ ਸੀਗਾ ਕਿ ਮੈਨੂੰ ਇਹਨੇ ਗ੍ਰੀਨ ਕਾਰਡ ਦਾ ਵਾਅਦਾ ਕੀਤਾ ਤੇ ਇਹਨੇ ਮੈਥੋਂ 12,000 ਡਾਲਰ ਜਿਹੜਾ ਉਹ ਲਾ ਲਿਆ, ਮਤਲਬ 12,000 ਡਾਲਰ ਲੈ ਲਿਆ। ਉਸ ਤੋਂ ਬਾਅਦ ਇਹਦਾ ਜਿਹੜਾ ਪਰਦਾਫਾਸ਼ ਹੁੰਦਾ ਐਸਪਰਾਂਜ਼ੇ ਦਾ,
ਤੇ ਪਰ ਬਾਅਦ ਦੇ ਵਿੱਚ ਜਦੋਂ ਇਹਦੇ ਤੋਂ ਪੁੱਛ ਪੜਤਾਲ ਕੀਤੀ ਗਈ, ਇਹ ਫੇਲ ਸਾਬਤ ਹੋਇਆ ਵੀ ਇਹਨੂੰ ਜਿਹੜੀ ਇਮੀਗ੍ਰੇਸ਼ਨ ਜੋ ਵੀ ਤੁਸੀਂ ਪ੍ਰੈਕਟਿਸ ਕਰਦੇ ਆ ਕਿਸੇ ਵੀ ਤਰ੍ਹਾਂ ਦੇ ਲਾਅ ਦੀ, ਉਹ ਜਿਹੜੇ ਡਾਕੂਮੈਂਟਸ ਚਾਹੀਦੇ ਉਹ ਪ੍ਰੋਵਾਈਡ ਕਰਨ ਦੇ ਵਿੱਚ। ਸੋ ਇਹਨੇ ਸਟੇਟ ਬਾਰ ਨੇ ਹੁਣ ਜਿਹੜਾ ਇਹਦਾ ਕੰਮਕਾਰ ਸੀਗਾ ਉਹਦਾ ਪਰਦਾਫਾਸ਼ ਕਰਕੇ ਇਹਨੂੰ ਜਿਹੜਾ ਪੁਲਿਸ ਦੇ ਹਵਾਲੇ ਕੀਤਾ ਤੇ ਇਹਦੇ ਮਾਮਲੇ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਤੁਸੀਂ ਦੇਖੋ ਵੀ 30 ਬਾਕਸ ਫਾਈਲਾਂ ਦੇ ਮਿਲੇ ਆ ਤੇ ਇਹ ਬੰਦਾ ਇੱਕ ਫੇਕ ਅਟਾਰਨੀ ਅਖੀਰ ਦੇ ਉੱਤੇ ਸਾਬਤ ਹੁੰਦਾ। ਪਤਾ ਨਹੀਂ ਕਿੰਨੇ ਫਿਲਪੀਨੋ ਮੂਲ ਦੇ ਲੋਕ ਜਿਹੜੇ ਵਿਚਾਰੇ ਦਿਨ ਰਾਤ ਮਿਹਨਤ ਕਰਦੇ ਹੋਣਗੇ, ਹੱਡ ਭੰਨਵੀਂ ਕਮਾਈ ਕਰਦੇ ਹੋਣਗੇ ਤੇ ਇਹਨੂੰ ਪੈਸੇ ਦੇ ਕੇ ਉਡੀਕ ਰਹੇ ਹੋਣਗੇ ਸਾਡੀ ਤਰੀਕ ਜਾਂ ਸਾਡੀ ਨਾਗਰਿਕਤਾ ਕਿੱਥੇ ਰਹਿ ਗਈ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਜੋ ਡੇਅਰੀ ਕਾਊਜ਼ ਹੈਗੀਆਂ ਆ, ਗਾਵਾਂ ਆ, ਉਹਨਾਂ ਤੋਂ ਵਾਇਰਸ ਦੇ ਨਾਲ ਜਿਹੜਾ ਆ ਇੱਕ ਨੌਜਵਾਨ ਬੱਚਾ ਆ ਉਹ ਪੀੜਤ ਹੋਇਆ ਹੈਗਾ। ਕਹਿੰਦੇ ਵੀ ਬਰਡ ਫਲੂ ਜੋ ਕੈਲੀਫੋਰਨੀਆ ਦੇ ਇੱਕ ਬੱਚੇ ਕੋਲ ਆਇਆ ਤੇ ਉਹ ਇਹ ਫਿਗਰ ਆਊਟ ਕਰ ਰਿਹਾ CDC ਵਾਲੇ ਵੀ ਇਹ ਕਿਸ ਤਰ੍ਹਾਂ ਡੇਅਰੀ ਤੋਂ ਉਸ ਬੱਚੇ ਨੂੰ ਪਹੁੰਚਿਆ ਹੈਗਾ। ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵੱਲੋਂ ਇਹ ਦੱਸਿਆ ਗਿਆ ਹੈ ਜੋ ਬੱਚਾ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਆ, H5N1 ਬਰਡ ਫਲੂ ਇਹ ਕਿਸ ਤਰ੍ਹਾਂ ਉਸ ਤੱਕ ਪਹੁੰਚਿਆ, ਇਹ ਉਸ ਨੂੰ ਫਿਗਰ ਆਊਟ ਕਰ ਰਹੇ ਹੈਗੇ ਆ। ਹਾਲਾਂਕਿ ਇਹ ਮਾਈਲਡ ਇਲਨੈਸ ਹੈਗੀ, ਇਸ ਟਾਈਮ ਪਿੰਕ ਆਈਜ਼ ਹੋ ਜਾਂਦੀਆਂ ਹੈਗੀਆਂ, ਪਰ ਜੋ CDC ਵਾਲੇ ਆ ਇਸ ਨੂੰ ਬਹੁਤ ਜ਼ਿਆਦਾ ਜਿਹੜੀ ਆ ਸੀਰੀਅਸਲੀ ਲੈ ਰਹੇ ਹੈਗੇ ਆ। 700 ਦੇ ਕਰੀਬ ਡੇਅਰੀਜ਼ ਹੈਗੀਆਂ ਆ 15 ਸਟੇਟਾਂ ਦੇ ਵਿੱਚ। ਸੋ ਕਿਉਂਕਿ ਅਗਰ ਗਾਈਆਂ ਨੂੰ ਵੀ ਇਹ ਹੋ ਜਾਏ ਤਾਂ ਉਹ ਫਿਰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ ਹੈਗਾ ਤੇ ਬਹੁਤ ਵਾਰ ਗਾਈਆਂ ਜਿਹੜੀਆਂ ਆ ਮਾਰਨੀਆਂ ਵੀ ਪੈ ਜਾਂਦੀਆਂ ਹੈਗੀਆਂ। ਜੀ ਅਗਲੀ ਜਿਹੜੀ ਖਬਰ ਆ ਉਹ LA ਤੋਂ ਆ ਰਹੀ ਹੈ। LA ਦੇ ਵਿੱਚ ਇੱਕ ਲਾਸ ਐਂਜਲਸ ਕਾਉਂਟੀ ਸ਼ੈਰਿਫ ਦਾ ਜਿਹੜਾ ਡਿਪਾਰਟਮੈਂਟ ਆ ਉਹ ਇਨਵੈਸਟੀਗੇਟ ਕਰ ਰਿਹਾ ਕਿ ਇੱਕ ਡਿਪਟੀ ਨੇ ਇੱਕ ਬੰਦੇ ਨੂੰ ਜਿਹੜਾ ਉਹ ਗੋਲੀ ਮਾਰ ਕੇ ਮਾਰ ਦਿੱਤਾ ਈਸਟ ਲਾਸ ਐਂਜਲਸ ਦੇ ਇਲਾਕਿਆਂ ਦੇ ਵਿੱਚ। ਜਿਹੜੀ LASD ਦੀ ਐਡਵਾਈਜ਼ਰੀ ਆ ਉਹਨੇ ਇਹ ਅਪਡੇਟ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਘਟਨਾ ਵਾਪਰੀ ਆ ਇਹ ਇੱਕ ਕਨਵੀਨੀਅੰਸ ਸਟੋਰ ਦੇ ਨੇੜੇ ਵਾਪਰੀ ਹੈ ਜਿਹੜੇ ਕਿ 6500 ਓਲੰਪਿਕ ਬੁਲੇਵਾਰਡ ਦੇ ਇਲਾਕਿਆਂ ਦੇ ਵਿੱਚ ਪੈਂਦਾ ਤੇ ਰਾਤ ਦਾ ਸਮਾਂ ਸੀ 12:44 AM ਦੇ ਉੱਤੇ ਘਟਨਾ ਵਾਪਰੀ ਹੈ ਸਵੇਰ ਦੇ ਸਮੇਂ। ਉਹ ਦੱਸ ਰਹੇ ਸੀਗੇ ਕਿ ਜਦੋਂ ਉਹ ਪਹੁੰਚਿਆ ਤੇ ਉਸ ਤੋਂ ਬਾਅਦ ਉਹਨੇ ਜਿਹੜਾ ਗੱਲਬਾਤ ਹੋਈ ਇਹਨਾਂ ਦੋਨਾਂ ਦੇ ਵਿਚਾਲੇ ਤੇ ਜਿਹੜਾ ਉਹ ਸਸਪੈਕਟ ਹੈ ਉਹ ਗਨ ਫਾਇਰ ਦੇ ਨਾਲ ਜਿਹੜਾ ਇੰਜਰਡ ਹੋ ਗਿਆ ਸੀਗਾ। ਬਾਅਦ ਦੇ ਵਿੱਚ ਜਦੋਂ LA ਕਾਉਂਟੀ ਫਾਇਰ ਡਿਪਾਰਟਮੈਂਟ ਪੈਰਾਮੈਡਿਕਸ ਇਹਦੇ ਕੋਲੇ ਪਹੁੰਚੇ ਤਾਂ ਉਹਨਾਂ ਨੇ ਇਹਨੂੰ ਮੌਕੇ ਤੇ ਜਿਹੜਾ ਉਹ ਮ੍ਰਿਤਕ ਐਲਾਨ ਦਿੱਤਾ ਗਿਆ। ਇਹਨਾਂ ਦੇ ਵਿੱਚ ਆਪਸੀ ਗੱਲਬਾਤ ਕੀ ਹੋਈ ਆ, ਉਹਨੇ ਕਿਉਂ ਮਤਲਬ ਉਕਸਾਇਆ ਇਸ ਆਫੀਸਰ ਨੂੰ ਗੋਲੀ ਚਲਾਉਣ ਦੇ ਲਈ, ਤੇ ਹੈਂਡਗਨ ਜਿਹੜੀ ਉਹ ਵੀ ਰਿਕਵਰਡ ਹੋਈ ਹੈ ਉੱਥੋਂ ਜਿਹੜਾ ਵਾਰਦਾਤ ਵਾਲੀ ਥਾਂ। ਡਿਪਟੀ ਜਿਹੜਾ ਉਹ ਇੰਜਰਡ ਨਹੀਂ ਹੋਇਆ। ਜਿਹੜੀ ਹੋਰ ਐਡੀਸ਼ਨਲ ਇਨਫੋਰਮੇਸ਼ਨ ਉਹਦਾ ਵੇਟ ਕੀਤਾ ਜਾ ਰਿਹਾ ਕਿ ਕੇਸ ਜਾਊ ਕਿਸ ਪਾਸੇ। ਪਰ ਹਾਂ ਇਹਨਾਂ ਜ਼ਰੂਰ ਹੈ ਕਿ ਦੋਸ਼ ਇਹ ਲੱਗ ਰਹੇ ਨੇ ਕਿ ਜਿਹੜਾ ਲਾਸ ਐਂਜਲਸ ਕਾਉਂਟੀ ਡਿਪਾਰਟਮੈਂਟ ਹੈ, ਸ਼ੈਰਿਫ ਡਿਪਾਰਟਮੈਂਟ ਹੈ, ਉਹਨਾਂ ਦੇ ਇੱਕ ਡਿਪਟੀ ਨੇ ਇੱਕ ਬੰਦੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਗਵਰਨਰ ਦੀ ਟਰਮ ਜਿਹੜੀ ਆ 2026 ਚ ਖਤਮ ਹੋ ਜਾਣੀ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਉੱਤੇ ਬਹੁਤ ਲੋਕਾਂ ਦੀ ਅੱਖ ਹੈਗੀ ਆ ਇਸ ਟਾਈਮ ਵੀ ਉਹ ਕੈਲੀਫੋਰਨੀਆ ਦੀ ਗਵਰਨਰ ਦੇ ਲਈ ਜਿਹੜੀ ਇਲੈਕਸ਼ਨ ਲੜ ਸਕਦੇ ਆ, ਕਿਉਂਕਿ ਗੈਬਨ ਨਿਊਸਮ ਉਹਦੀ ਜਿਹੜੀ ਆ ਟਰਮ ਆਊਟ ਹੋ ਜਾਣੀ ਆ, ਉਹ ਇਲੈਕਸ਼ਨ ਨਹੀਂ ਲੜ ਸਕਦੇ ਹੈਗੇ। ਜਿਹੜੇ ਨਵੇਂ ਪੋਲ ਆਏ ਆ ਉਹਨਾਂ ਦੇ ਮੁਤਾਬਕ ਕਮਲਾ ਹੈਰਿਸ ਨੂੰ ਕਾਫੀ ਜ਼ਿਆਦਾ ਐਡਵਾਂਟੇਜ ਆ। 46% ਵੋਟਰ ਇਹ ਕਹਿੰਦੇ ਆ ਵੀ ਅਸੀਂ ਕਮਲਾ ਹੈਰਿਸ ਨੂੰ ਐਜ਼ ਏ ਗਵਰਨਰ 2026 ਦੇ ਵਿੱਚ ਵੋਟਾਂ ਪਾਵਾਂਗੇ। UC ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਦਾ ਜਿਹੜਾ ਇਹ ਸਰਵੇ ਆ ਕੋ ਸਪਾਂਸਰਡ ਬਾਈ ਦਾ ਟਾਈਮਸ ਦੇ ਮੁਤਾਬਕ ਇਹ ਆਇਆ ਹੈਗਾ। ਜੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਰਨ ਕਰਦੀ ਹੈਗੀ ਆ ਤੇ ਰਿਪਰੈਜ਼ੈਂਟੇਟਿਵ ਕੇਟੀ ਪੋਰਟਰ ਉਹ ਵੀ ਜੋ ਇਸ ਰੇਸ ਦੇ ਵਿੱਚ ਆ, ਇਸ ਤੋਂ ਬਿਨਾਂ ਹੋਰ ਕਈ ਸਾਰੇ ਲਟੀਨੋ ਮੇਅਰ ਐਂਟੋਨੀਓ ਵਿਲਰਗੋਸਾ, ਇਸ ਤੋਂ ਬਿਨਾਂ ਇੱਕ ਟੋਨੀ ਐਟਕਿਨਸ, ਐਲਨੀ ਕੁਆਲਕਿਸ, ਟੋਨੀ ਥਰਮੌਂਡ, ਬੈਟੀ ਜੀ ਜਿਹੜੇ ਸਾਬਕਾ ਸਟੇਟ ਕੰਟਰੋਲਰ ਹੈਗੇ ਆ, ਇਹ ਸਾਰੇ ਇਸ ਰੇਸ ਦੇ ਵਿੱਚ ਹੈਗੇ ਆ ਤੇ ਰੇਸ ਕਾਫੀ ਵੱਡੀ ਜਿਹੜੀ ਆ ਹੋ ਜਾਊਗੀ। ਜੀ ਬਿਲਕੁਲ। ਤੇ ਆਪਣਾ ਖਬਰਾਂ ਦਾ ਜਿਹੜਾ ਸਮਾਂ ਜੀ ਸਮਾਪਤੀ ਵਾਲਾ ਜਾਂਦੇ ਇੱਕ ਜਿਹੜੀ ਕੌਮਾਂਤਰੀ ਪੱਧਰ ਦੀ ਖਬਰ ਆ ਵੱਡੀ, ਉਹਦੇ ਬਾਰੇ ਜਾਣਕਾਰੀ ਦਿੰਦੇ ਚਲੀਏ। ਸੀਰੀਆ ਦੇ ਬਾਰੇ ਆਪਾਂ ਲਗਾਤਾਰ ਚਰਚਾ ਕਰ ਹੀ ਰਹੇ ਹਾਂ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ, ਤੁਹਾਨੂੰ ਜਾਣਕਾਰੀਆਂ ਦੇ ਚੁੱਕੇ ਹਾਂ। ਅਪਡੇਟ ਅਮਰੀਕਾ ਦੇ ਵਿੱਚ ਵੀ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਵੀ। ਹੁਣ ਜਿਹੜਾ ਇਜ਼ਰਾਈਲ ਹੈ ਉਹਨੇ ਵੀ ਆਪਣਾ ਜਿਹੜਾ ਸੀਰੀਆ ਦੇ ਕੁਝ ਇਲਾਕਿਆਂ ਤੇ ਦਾਅਵਾ ਉਹਨੂੰ ਹੋਰ ਵਧਾ ਕੇ ਪੇਸ਼ ਕਰ ਦਿੱਤਾ ਹੈ। ਇਜ਼ਰਾਈਲ ਨੇ ਹੁਣ ਪੋਰਟ ਆਫ ਜਿਹੜਾ ਸਿਟੀ ਆ ਲਤਾਕੀਆ ਦੇ ਵਿੱਚ, ਉੱਥੇ ਉਹਨਾਂ ਨੇ ਕਈ ਹਮਲੇ ਕੀਤੇ ਨੇ। ਇਹਨਾਂ ਹਮਲਿਆਂ ਦੀ ਗਿਣਤੀ 480 ਦੱਸੇ ਜਾ ਰਹੇ ਨੇ ਕਿ 480 ਵਾਰ ਇਜ਼ਰਾਈਲ ਨੇ ਆਪਣੇ ਹਮਲੇ ਕੀਤੇ ਨੇ। ਇਜ਼ਰਾਈਲ ਉੱਤੇ ਪਹਿਲੇ ਦੋਸ਼ ਹੈ ਕਿ ਉਹਨੇ ਫਿਲਸਤੀਨ ਦਾ ਬਹੁਤ ਸਾਰਾ ਇਲਾਕਾ ਹੜੱਪ ਲਿਆ ਤੇ ਫਿਲਸਤੀਨੀਆਂ ਉੱਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਹੈ, ਜ਼ੁਲਮ ਕੀਤੇ ਨੇ, ਬੰਬ ਉਭਰਾਏ ਨੇ।
ਹਸਪਤਾਲਾਂ ਤੱਕ ਨਹੀਂ ਛੱਡੇ ਹਮਲੇ ਕਰਨ ਦੇ ਵਿੱਚ, ਤੇ ਹੁਣ ਵੀ ਇਜ਼ਰਾਈਲ ਜਿਹੜਾ ਉਹ ਸੀਰੀਆ ਜਿਹੜਾ ਕਿ ਪਹਿਲਾਂ ਹੀ ਸਿਵਲ ਵਾਰ ਦੇ ਵਿੱਚੋਂ ਲੰਘ ਰਿਹਾ 14 ਸਾਲਾਂ ਦੇ ਵਿੱਚੋਂ, ਹੁਣ ਤਖਤਾ ਪਲਟ ਹੋਇਆ। ਤੇ ਇਜ਼ਰਾਈਲ ਨੇ ਤਖਤਾ ਪਲਟ ਦੇ ਇਸ ਸਮੇਂ ਦੇ ਦੌਰਾਨ, ਜਦੋਂ ਕਿ ਸੀਰੀਆ ਦੀ ਜਨਤਾ ਜਸ਼ਨ ਮਨਾ ਰਹੀ ਹੈ, ਤੇ ਆਪਣੇ ਹੁਣ ਇਹਨਾਂ ਨੇ ਵੀ ਗੋਲੇ ਜਿਹੜੇ ਦਾਗਣੇ ਉੱਥੇ ਸ਼ੁਰੂ ਕਰ ਦਿੱਤੇ ਨੇ। ਕੁਝ ਇਲਾਕਿਆਂ ਦੇ ਵਿੱਚ ਉਹਨਾਂ ਨੇ ਲੰਘੇ ਦਿਨੀ ਕਬਜ਼ਾ ਜਿਹੜਾ ਉਹ, ਖਾਸ ਕਰਕੇ ਸਰਹੱਦੀ ਜਿਹੜੇ ਗੋਲਡਨ ਹਾਈਟਸ ਜਾਂ ਹੋਰ ਜਿਹੜੇ ਇਲਾਕੇ ਨੇ, ਉੱਥੇ ਉਹਨਾਂ ਨੇ ਆਪਣਾ ਦਬਦਬਾ ਹੋਰ ਜ਼ਿਆਦਾ ਮਜ਼ਬੂਤ ਕਰ ਲਿਆ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਡਾਊਨ ਗਿਆ 0.35%, ਕਲੋਜ਼ ਹੋਇਆ 44247.83 ਦੇ ਉੱਤੇ। ਜੀ। S&P ਇੰਡੈਕਸ 500 ਡਾਊਨ ਗਿਆ 0.30% ਤੇ ਕਲੋਜ਼ ਹੋਇਆ 6034.91 ਤੇ। ਨੈਸਡੈਕ ਡਾਊਨ ਗਿਆ 0.25% ਦੇ ਉੱਤੇ, ਕਲੋਜ਼ ਹੋਇਆ 19687.24 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1.42 ਦੇ ਬਰਾਬਰ, ਇੰਡੀਆ ਦੇ ₹84.99 ਦੇ ਬਰਾਬਰ, ਲਗਭਗ ₹85.85 ਤੇ ਪਾਕਿਸਤਾਨ ਦੇ $277.82 ਦੇ ਬਰਾਬਰ ਜਿਹੜੀ ਹੈ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ, ਸੋ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸਦੇ ਜਾਈਏ, ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਕਥਾ ਆਉਂਦੀ ਆ। ਇਹ ਸਾਰਾ ਮਹੀਨਾ ਜਿਹੜਾ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੈਗਾ, ਤੇ ਬਹੁਤ ਹੀ ਪਿਆਰੀ ਕਥਾ ਕੱਲ ਤੋਂ ਸ਼ੁਰੂ ਕੀਤੀ ਹੋਈ ਹੈਗੀ ਆ। ਪੂਰਾ ਜਿਹੜਾ ਸਾਕਾ ਸਰਹੰਦ, ਕਿਸ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ, ਕਿਸ ਤਰ੍ਹਾਂ ਜਿਹੜੇ 10ਵੇਂ ਪਾਤਸ਼ਾਹ ਸਾਹਿਬਜ਼ਾਦੇ, ਕਿਸ ਤਰ੍ਹਾਂ ਸਾਹਿਬਜ਼ਾਦੇ ਸ਼ਹੀਦ ਹੋਏ, ਸਾਰਾ ਜਿਹੜਾ ਇਤਿਹਾਸ ਆ ਉਹ ਇਸ 15-16 ਦਿਨ ਦੀ ਕਥਾ ਹੈਗੀ ਆ। ਕੱਲ ਤੋਂ ਸ਼ੁਰੂ ਕੀਤੀ ਆ, ਸਾਨੂੰ ਕਾਲਸ ਵੀ ਬਹੁਤ ਆਈਆਂ ਸੀਆਂ ਵੀ ਬਹੁਤ ਵਧੀਆ ਕਥਾ ਆ, ਜ਼ਰੂਰ ਕਥਾ ਸੁਣਿਓ। ਰਹਿਰਾ ਸਾਹਿਬ ਤੋਂ ਬਾਅਦ 1 ਘੰਟੇ ਦੀ ਕਥਾ ਆ, ਉਹ ਲੜੀਵਾਰ ਹਰ ਰੋਜ਼ ਆਪਾਂ ਤੁਹਾਨੂੰ ਸਰਵਣ ਕਰਵਾਉਂਦੇ ਆ। ਤੇ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਜੀ, ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ US। US।